ਇਲੈਕਸ਼ਨ ਆਉਣ ਵਾਲਾ ਹੈ ਔਰ ਹਰ ਇਲੈਕਸ਼ਨ ਦੀ ਤਰ੍ਹਾਂ ਇਸ ਇਲੈਕਸ਼ਨ ਦੇ ਵਿੱਚ ਵੀ ਪੰਜਾਬ ਦੀ ਵੰਡ ਨੂੰ ਲੈ ਕੇ ਕੁਝ ਸਿਆਸੀ ਜਮਾਤਾਂ ਜਿਹੜੀਆਂ ਨੇ ਉਹਨਾਂ ਨਾਅਰੇ ਜਿਹੜੀਆਂ ਨੇ ਸ਼ੁਰੂ ਕਰ ਦਿੱਤੇ ਨੇ। ਖਾਸ ਤੌਰ 'ਤੇ ਪੀਪੀ ਦੀ ਅਗਰ ਮੈਂ ਗੱਲ ਕਰਾਂ ਤਾਂ ਉਹਨਾਂ ਨੇ ਆਪਣੇ ਮਨਸ਼ੂਰ ਦਾ ਇੱਕ ਵਾਜ਼ਿਆ ਇੱਕ ਪੁਆਇੰਟ ਜਿਹੜਾ ਉਹ ਤਕਸੀਮੇ ਪੰਜਾਬ ਨੂੰ ਉਹਨਾਂ ਰੱਖਿਆ ਹੋਇਆ ਕਿ ਜਨਾਬ ਅਸੀਂ ਜਨੂਬੀ ਪੰਜਾਬ ਜਾਂ ਮੁੜ ਸਰੈਕਸਤਾਨ ਦੇ ਨਾਂ ਨਾਲ ਪੰਜਾਬ ਨੂੰ ਤਕਸੀਮ ਕਰਾਂਗੇ ਔਰ ਇੱਕ ਵੱਖਰਾ ਸੂਬਾ ਬਣਾਵਾਂਗੇ। ਗੁਜ਼ਾਰਿਸ਼ ਇਹ ਹੈ ਕਿ ਜਿਹੜੇ ਪੰਜਾਬ ਦੇ ਵਿੱਚ ਪੀਪੀ ਦੇ ਵੋਟਰ ਜਾਂ ਸਪੋਰਟਰ ਜਾਂ ਸਿਆਸਤਦਾਨ ਜਿਹੜੇ ਪੰਜਾਬੀ ਨੇ ਔਰ ਇਹਨੂੰ ਸਪੋਰਟ ਕਰਦੇ ਪਏ ਨੇ, ਵੇਖੋ ਇਹ ਜਮਹੂਰੀ ਹੱਕ ਕਿ ਤੁਸੀਂ ਕਿਸੇ ਵੀ ਸਿਆਸੀ ਜਮਾਤ ਨੂੰ ਸਪੋਰਟ ਕਰੋ, ਠੀਕ ਹੈ, ਲੇਕਿਨ ਇਹ ਜ਼ਰੂਰ ਵੇਖੋ ਕਿ ਉਹਨਾਂ ਦੇ ਜਿਹੜਾ ਮਨਸ਼ੂਰ ਜਿਹੜਾ ਹੈ ਪੰਜਾਬ ਦੇ ਹਵਾਲੇ ਨਾਲ ਕਿਆ ਉਹੀ ਸੇਮ ਸਿੰਧ ਦੇ ਹਵਾਲੇ ਨਾਲ ਵੀ ਮਨਸ਼ੂਰ ਹੈ। ਕਿਆ ਪੀਪੀ ਜਿਹੜੀ ਹੈ ਪੀਪਲਜ਼ ਪਾਰਟੀ ਉਹ ਸਿੰਧ ਨੂੰ ਵੀ ਉਸੇ ਤਰ੍ਹਾਂ ਤਕਸੀਮ ਕਰਨ ਨੂੰ ਮਨਸ਼ੂਰ ਦਾ ਹਿੱਸਾ ਬਣਾਉਂਦੀ ਹੈ। ਕਿਆ ਕਰਾਚੀ ਜਿਹੜਾ ਸੂਬਾ ਹੈ ਉਹਨਾਂ ਦੀ ਵੀ ਇੱਕ ਮੰਗ ਹੈ ਕਿ ਅਸੀਂ ਜਨਾਬ ਇੱਕ ਮਾਜਰ ਸੂਬਾ ਜਾਂ ਉਰਦੂ ਸਪੀਕਿੰਗ ਸੂਬਾ ਸਿੰਧ ਤੋਂ ਵੱਖਰਾ ਇੱਕ ਬਣਾਉਣਾ ਹੈ। ਕਿਆ ਜਿਹੜੀ ਪੀਪਲਜ਼ ਪਾਰਟੀ ਉਹਨਾਂ ਨੂੰ ਵੀ ਸਪੋਰਟ ਕਰਦੀ ਹੈ? ਹਾਲਾਂਕਿ ਉਹ ਤਾਂ ਸਿੰਧ ਦੇ ਅੰਦਰ ਦਾ ਇੱਕ ਅਗਰ ਵੇਖਿਆ ਜਾਵੇ ਤਾਂ ਆਉਂਦੇ ਨਹੀਂ ਜੀ ਇਹ ਸਾਡਾ ਇੰਟਰਨਲ ਮੈਟਰ ਹੈ, ਅਤੇ ਕਿਆ ਉੱਥੇ ਇੰਟਰਨਲ ਮੈਟਰ ਨੂੰ ਵੀ ਉਹ ਉਸੇ ਤਰੀਕੇ ਦੇ ਨਾਲ ਉਹ ਸੁਲਝਾਉਂਦੇ ਨੇ। ਦੂਜੀ ਗੱਲ ਮੁੜ ਇਹ ਹੈ ਕਿ ਜਿਹੜੇ ਸਾਡੇ ਪੰਜਾਬ ਦੇ ਉਹ ਬੇਲੀ ਜਿਹੜੇ ਪੀਪਲਜ਼ ਪਾਰਟੀ ਨੂੰ ਸਪੋਰਟ ਕਰਦੇ ਨੇ, ਜ਼ਰੂਰ ਕਰੋ, ਤੁਹਾਡਾ ਜਮਹੂਰੀ ਹੱਕ ਹੈ, ਲੇਕਿਨ ਇਹ ਵੇਖੋ ਕਿ ਸਿੰਧ ਦੇ ਵਿੱਚ ਉਹਨਾਂ ਤਰੱਕੀਆਂ ਕਿਹੜੀਆਂ ਕੀਤੀਆਂ ਨੇ ਜਿਹੜੀਆਂ ਕਿ ਉਹ ਪੰਜਾਬ ਨੂੰ ਵੰਡ ਕੇ ਔਰ ਸਿਰਫ ਪੰਜਾਬ ਦੇ ਜਿਹੜਾ ਵੰਡਿਆ ਹਿੱਸਾ ਹੋਣਾ ਉਹਨੂੰ ਉਹ ਪੈਰਿਸ ਬਣਾਉਣ ਦੀਆਂ ਅਗਰ ਉਹ ਗੱਲਾਂ ਕਰਦੇ ਨੇ। ਕਿਆ ਸਿੰਧ ਦੇ ਵਿੱਚ ਪੰਜਾਬ ਤੋਂ ਬਹੁਤ ਜ਼ਿਆਦਾ ਤਰੱਕੀ ਹੋਈ ਹੈ ਪਹਿਲੇ ਤੋਂ? ਔਰ ਦੂਜੀ ਗੱਲ ਹੈ ਕਿ ਯੂਸਫ ਰਜ਼ਾ ਗਿਲਾਨੀ ਸਾਹਿਬ ਤਕਰੀਬਨ 4.5 ਸਾਲ ਪਹਿਲੇ ਵੀ ਵਜ਼ੀਰ ਆਜ਼ਮ ਦੇ ਮਨਸਬ ਉੱਤੇ ਰਹੇ ਨੇ। ਕਿਆ ਉਹਨਾਂ ਜਨੂਬੀ ਜਿਹੜਾ ਪੰਜਾਬ ਜਿਹਨੂੰ ਤੁਸੀਂ ਆਂਦੇ ਹੋ, ਅਸੀਂ ਤਾਂ ਲਫ਼ਜ਼ ਵੀ ਨਹੀਂ ਵਰਤਦੇ, ਲੇਕਿਨ ਅਗਰ ਉਹ ਜਿਹੜੇ ਉੱਥੇ ਕਿਆ ਤਰੱਕੀਆਂ ਉਹਨਾਂ ਕਰ ਛੜੀਆਂ? ਜ਼ਰਦਾਰੀ ਸਾਹਿਬ ਸਦਰ ਹੈ, ਯੂਸਫ ਰਜ਼ਾ ਗਿਲਾਨੀ ਸਾਹਿਬ ਜਿਸ ਵੇਲੇ ਵਜ਼ੀਰ ਆਜ਼ਮ ਆਏ, ਅਤੇ ਸ਼ਾਹ ਮਹਿਮੂਦ ਕੁਰੈਸ਼ੀ ਸਾਹਿਬ ਕਈ ਵਾਰੀ ਵਜ਼ੀਰ ਰਹਿ ਚੁੱਕੇ ਨੇ, ਖੁਸਰੋ ਬਖਤਿਆਰ ਸਾਹਿਬ ਸਮੇਤ ਜਿਤਨੇ ਵੀ ਸਾਡੇ ਪੰਜਾਬ ਦੇ ਉਹਨਾਂ ਇਲਾਕਿਆਂ ਦੇ ਲੋਕ ਨੇ ਜਿਹੜੇ ਤਖਤ ਲਾਹੌਰ ਦਾ ਇੱਕ ਤਾਨਾ ਮੇਣਾ ਮਾਰ ਕੇ ਅਤੇ ਲੋਕਾਂ ਨੂੰ ਬਦਜ਼ਨ ਕਰਦੇ ਨੇ ਕਿ ਪੰਜਾਬ ਨਾਲੋਂ ਜਨਾਬ ਵੱਖਰੇ ਹੋ ਜਾਓ। ਪੰਜਾਬ ਨਾਲੋਂ ਵੱਖਰਿਆਂ ਹੋਣ ਵਿੱਚ ਕੋਈ ਫਾਇਦਾ ਨਹੀਂ ਹੈ। ਇਹਦੇ ਨਾਲ ਸਿਰਫ ਔਰ ਸਿਰਫ ਆਪਣੇ ਆਪ ਨੂੰ ਇੱਕ ਛੋਟਿਆਂ ਦਾਇਰਿਆਂ ਦੇ ਵਿੱਚ ਅਗਰ ਤੁਸੀਂ ਬੰਦ ਕਰ ਲਈ ਸੋਦੇ ਅਤੇ ਉਹਦੇ ਨਾਲ ਸਿਰਫ ਔਰ ਸਿਰਫ ਇਹ ਇੱਕ ਘਾਟਾ ਹੋਣਾ ਹੈ ਕਿ ਅਸੀਂ ਅਕਸਰੀਅਤ ਤੋਂ ਅਸੀਂ ਉਹਦੇ ਵਿੱਚ ਅਕਲੀਅਤ ਦੇ ਵਿੱਚ ਅਸੀਂ ਬਦਲ ਜਾਣਾ ਹੈ, ਤਬਦੀਲ ਹੋ ਜਾਣਾ ਹੈ। ਹੋਰ ਜਿਹੜੇ ਪੰਜਾਬ ਦੇ ਮੁਖਤਲਿਫ ਇਲਾਕਿਆਂ ਦੇ ਲੋਕ ਨੇ ਉਹਨਾਂ ਨੂੰ ਹੋਰ ਕੁਝ ਵੀ ਨਹੀਂ ਲੱਭਣਾ। ਅਗਰ ਇਸ ਪਾਸੋਂ ਅਗਰ ਤੁਸੀਂ ਪਠਵਾਰ ਨੂੰ ਵੱਖਰਾ ਕਰਨ ਦੀਆਂ ਸਾਜ਼ਿਸ਼ਾਂ ਅਗਰ ਖੁਦਾ ਨਾ ਖਾਸਤਾ ਖਾਕਮ ਬਦਹਾਨ ਅਗਰ ਕਾਮਯਾਬ ਹੁੰਦੀਆਂ ਨੇ, ਜਾਂ ਉਸ ਪਾਸਿਓਂ ਜਨੂਬ ਦਾ ਇਲਾਕਾ ਜਿਹੜਾ ਉਹਨੂੰ ਤੁਸੀਂ ਵੱਖਰਾ ਕਰਦੇ ਹੋ, ਤਾਂ ਜ਼ਿਆਦਾ ਤੋਂ ਜ਼ਿਆਦਾ ਅਕਲੀਅਤਾਂ ਇੱਥੇ ਮੁੜ ਤੁਸੀਂ ਦੇ ਵਿੱਚ ਬਦਲਣਾ ਸ਼ੁਰੂ ਹੋ ਜਾਣਾ ਅਕਸਰੀਅਤ ਦੇ ਵਿੱਚੋਂ। ਔਰ ਇਹ ਸਾਰਿਆਂ ਤੋਂ ਵੱਡਾ ਮਸਲਾ ਹੈ ਕਿ ਅਕਸਰੀਅਤ ਜਿਹੜੀ ਹੈ ਉਹ ਇਹਨਾਂ ਕੋਲੋਂ ਹਾਜ਼ਮ ਨਹੀਂ ਹੁੰਦੀ, ਅਤੇ ਉਹ ਆਉਂਦੇ ਨੇ ਕਿ ਇਹ ਵੀ ਜਨਾਬ ਅਕਲੀਅਤ ਬਣਨ। ਅਤੇ ਗੁਜ਼ਾਰਿਸ਼ ਇਹ ਹੈ ਕਿ ਪੰਜਾਬ ਦੀ ਵੰਡ ਨੂੰ ਕਦੀ ਵੀ ਸਪੋਰਟ ਨਾ ਕਰੋ ਔਰ ਉਹਨਾਂ ਨੂੰ ਆਖੋ ਕਿ ਬਗੈਰ ਤੁਸੀਂ ਵੰਡੇ ਤੁਸੀਂ ਤਰੱਕੀ ਨਹੀਂ ਕਰ ਸਕਦੇ ਜਾਂ ਤਰੱਕੀ ਨਹੀਂ ਦੇ ਸਕਦੇ। ਦੂਜਾ ਤੁਸੀਂ ਇਹ ਵੇਖੋ ਨਾ ਕਿ ਅਗਰ ਮੁਲਤਾਨ ਜਾਂ ਬਹਾਵਲਪੁਰ ਜਾਂ ਜਿੱਥੋਂ ਅਗਰ ਨੇੜਿਓਂ ਤਰੇੜਿਓਂ ਅਗਰ ਜਿੱਥੋਂ ਸਿੰਧ ਦਾ ਪਰਲੇ ਪਾਸਾ ਸ਼ੁਰੂ ਹੁੰਦਾ ਉਹਨਾਂ ਇਲਾਕਿਆਂ ਨੂੰ ਤੁਸੀਂ ਵੇਖ ਲਓ ਕਿ ਕਿਆ ਉਹ ਇੱਥੋਂ ਪੰਜਾਬ ਦੇ ਇਹਨਾਂ ਇਲਾਕਿਆਂ ਨਾਲੋਂ ਬਾਹਲੇ ਤਰੱਕੀ ਯਾਫਤਾ ਹੋ ਗਏ ਨੇ? ਅਗਰ ਉਹ ਤਰੱਕੀ ਯਾਫਤਾ ਹੋ ਗਏ ਨੇ ਤਾਂ ਫਿਰ ਉਹਨਾਂ ਦੇ ਮਗਰ ਤੁਸੀਂ ਲੱਗਣ ਦੀ ਗੱਲ ਕਰੋ। ਅਗਰ ਉਹ ਜ਼ਿਆਦਾ ਤਰੱਕੀ ਯਾਫਤਾ ਨਹੀਂ ਹੋਏ ਤਾਂ ਮੁੜ ਮੇਰੇ ਖਿਆਲ ਵਿੱਚ ਇਸ ਗੱਲ ਦੇ ਉੱਤੇ ਤੁਹਾਨੂੰ ਸੋਚਣ ਦੀ ਲੋੜ ਹੈ ਔਰ ਪੰਜਾਬ ਦੇ ਅੰਦਰ ਇਹਨਾਂ ਨੂੰ ਪੀਪਲਜ਼ ਪਾਰਟੀ ਵਾਲਿਆਂ ਨੂੰ ਇਹ ਗੱਲ ਸਮਝਾਓ ਕਿ ਅਗਰ ਤੁਸੀਂ ਸਿਆਸਤ ਕਰਨੀ ਹੈ ਜ਼ਰੂਰ ਕਰੋ, ਤੁਹਾਡਾ ਜਮਹੂਰੀ ਹੱਕ ਹੈ, ਵੋਟ ਮੰਗਣੇ ਨੇ ਤੁਹਾਡਾ ਜਮਹੂਰੀ ਹੱਕ ਹੈ, ਮੰਗੋ, ਲੇਕਿਨ ਪੰਜਾਬ ਦੀ ਵੰਡ ਨੂੰ ਅਸੀਂ ਕਿਸੇ ਵੀ ਸੂਰਤ ਕਬੂਲ ਨਹੀਂ ਕਰਨਾ।